ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 15 ਤਰੀਕ ਆ ਤੇ ਦਿਨ ਜਿਹੜਾ ਵੀਰਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-25 ਤੇ ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ ਕਾਫੀ ਘਾਟੇ ਵਾਲਾ, ਤੇ ਕੱਲ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕਾਫੀ ਬਜਟ ਕੱਟ ਕੀਤੇ ਹੈਗੇ ਆ। ਜਿਹੜੇ ਲੋਕਾਂ ਦੀਆਂ ਤਨਖਾਹਾਂ ਆ ਉਹਨਾਂ ਦੇ ਵਿੱਚ ਵੀ ਕੱਟ ਹੋਣ ਜਾ ਰਿਹਾ ਹੈਗਾ। ਸੋ ਅੱਜ ਗੈਬਨ ਨਿਊਸਮ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਕੈਲੀਫੋਰਨੀਆ ਜਿਹੜਾ ਆ ਇਹਦਾ ਜਿਹੜਾ ਬਜਟ ਇੰਨਾ ਡਾਊਨ ਗਿਆ ਹੈਗਾ, ਉਹ ਟਰੰਪ ਸਲੰਪ ਕਰਕੇ ਹੈਗਾ ਆ। ਤੇ ਕਹਿੰਦੇ ਵੀ $12 ਬਿਲੀਅਨ ਦੇ ਕਰੀਬ ਬਜਟ ਆ। ਕਹਿੰਦੇ ਵੀ ਕੈਲੀਫੋਰਨੀਆ ਅੰਡਰ ਅਸੌਲਟ ਆ। ਟਰੰਪ ਦੇ ਜੋ ਐਕਸ਼ਨਜ਼ ਹੈਗੇ ਆ, ਵੱਖ-ਵੱਖ ਲਏ ਗਏ ਹੈਗੇ, ਉਹ ਆਪਾਂ ਪਹਿਲਾਂ ਦੇਖਿਆ ਵੀ ਸੀ ਵੀ ਖਾਸ ਕਰਕੇ ਟਰੈਵਲ ਇੰਡਸਟਰੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਲੋਕ ਗਰਮੀਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਬਹੁਤ ਜ਼ਿਆਦਾ ਵਿਜ਼ਿਟ ਕਰਨ ਆਉਂਦੇ ਆ। ਸੋ ਇਸ ਬਜਟ ਡੈਫਿਸਿਟ ਕਰਕੇ ਹੁਣ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੈਡੀਕਲ ਆ ਉਹ ਵੀ ਘੱਟ ਹੋ ਜੂਗੀ, ਖਾਸ ਕਰਕੇ ਜਿਨ੍ਹਾਂ ਦੇ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ, ਕਿਉਂਕਿ ਕਾਫੀ ਵੱਡਾ ਅਮਾਊਂਟ ਜਿਹੜਾ ਆ ਉਹ ਇਹਦੇ ਉੱਤੇ ਯੂਜ਼ ਕੀਤਾ ਜਾਂਦਾ ਸੀਗਾ। ਤੇ ਇਹ ਵੀ ਖਬਰ ਚੱਲ ਰਹੀ ਆ ਵੀ ਕੈਲੀਫੋਰਨੀਆ ਇੱਕ ਵਾਰੀ ਫੇਰ ਹੁਣ ਪ੍ਰੋਗਰੈਸਿਵ ਤੋਂ ਰੈਗੂਲਰ ਜਿਹੜੇ ਡੈਮੋਕ੍ਰੇਟਸ ਵੱਲ ਨੂੰ ਮੁੜ ਰਿਹਾ ਹੈਗਾ, ਕਿਉਂਕਿ ਪ੍ਰੋਗਰੈਸਿਵ ਡੈਮੋਕ੍ਰੇਟ ਕਰਕੇ ਕਾਫੀ ਜ਼ਿਆਦਾ ਵੱਡੀ ਪ੍ਰੋਬਲਮ ਕੈਲੀਫੋਰਨੀਆ ਸਟੇਟ 'ਚ ਪਈ ਸੀ, ਖਾਸ ਕਰਕੇ ਹੋਮਲੈਸਨੈਸ ਨੂੰ ਤੇ ਕ੍ਰਾਈਮ ਨੂੰ ਲੈ ਕੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਬੜਾ ਹੀ ਅਹਿਮ ਕੇਸ ਕੈਲੀਫੋਰਨੀਆ ਦੇ US ਦੀ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਆ, ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਤੇ ਨੇਸ਼ਨ ਵਾਈਡ ਇੰਜੰਕਸ਼ਨਸ ਨੂੰ ਲੈ ਕੇ। ਅੱਜ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਇਸ ਦੇ ਵਿੱਚ ਜਿਹੜੇ ਆਰਗੂਮੈਂਟਸ ਆ ਉਹਨਾਂ ਨੂੰ ਸੁਣਿਆ। ਤਕਰੀਬਨ 2 ਘੰਟੇ ਤੋਂ ਵੱਧ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹਨਾਂ ਦੇ ਦੁਆਰਾ ਇਹ ਜਿਹੜੇ ਵਿਚਾਰ ਆ, ਆਰਗੂਮੈਂਟਸ ਆ, ਉਹ ਲਏ ਗਏ, ਉਹ ਸੁਣੇ ਗਏ ਹੈਗੇ ਆ। ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਏਜੰਸੀਜ਼ ਇਹ ਰਿਪੋਰਟ ਕਰ ਰਹੀਆਂ ਆ ਵੀ ਜਿਹੜਾ ਸੁਪਰੀਮ ਕੋਰਟ ਆ ਇਸ ਮਾਮਲੇ ਦੇ ਵਿੱਚ ਡਿਵਾਈਡਡ ਨਜ਼ਰ ਆ ਰਿਹਾ ਹੈਗਾ ਆ ਬਰਥ ਰਾਈਟ ਸਿਟੀਜ਼ਨਸ਼ਿਪ ਆਰਗੂਮੈਂਟਸ ਨੂੰ ਲੈ ਕੇ। ਸੋ ਰਾਸ਼ਟਰਪਤੀ ਟਰੰਪ ਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਹ ਲਗਾਤਾਰ ਮੰਨਦਾ ਆ, ਮੇਨਟੇਨ ਕਰ ਰਿਹਾ ਆਪਣੀ ਪੋਜੀਸ਼ਨ ਵੀ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ 127 ਸਾਲ ਪਹਿਲਾਂ ਫੈਸਲਾ ਜਿਹੜਾ ਉਹ ਸੁਣਾਇਆ ਸੀਗਾ, ਜਦ 14th ਅਮੈਂਡਮੈਂਟ ਦਾ ਜਿਹੜਾ ਟੈਕਸਟ ਆ ਸਿਵਲ ਵਾਰ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਲਿਆ ਗਿਆ ਸੀਗਾ। ਸੋ ਕੋਈ ਵੀ ਬੱਚਾ ਜਿਹੜਾ ਜਨਮ ਹੁੰਦਾ ਹੈ US ਦੇ ਵਿੱਚ, ਉਹ ਆਟੋਮੈਟਿਕਲੀ US ਸਿਟੀਜ਼ਨ ਬਣ ਜਾਂਦਾ ਸੀ। ਪਰ ਟਰੰਪ ਹੁਣਾਂ ਨੇ ਆਪਣੇ ਇਸ ਵਾਰ ਦੇ ਜਿਹੜੇ ਕੈਂਪੇਨ ਦੇ ਦੌਰਾਨ ਇਹ ਜਿਹੜਾ ਉਹ ਮੁੱਦਾ ਵੀ ਚੱਕਿਆ। ਇਨਫੈਕਟ ਪਹਿਲੇ ਦਿਨ ਐਗਜ਼ੈਕਟਿਵ ਆਰਡਰ ਵੀ ਡਿਕਲੇਅਰ ਕਰ ਦਿੱਤਾ ਵੀ ਜਿਨ੍ਹਾਂ ਬੱਚਿਆਂ ਦੇ ਮਾਪੇ US ਸਿਟੀਜ਼ਨ ਦੇ ਵਿੱਚ ਇਲੀਗਲੀ ਆਏ ਨੇ ਜਾਂ ਉਹ ਟੈਂਪਰੇਰੀ ਵੀਜ਼ੇ ਤੇ ਆ, ਉਹਨਾਂ ਬੱਚਿਆਂ ਦੇ ਜਨਮ ਦਿੱਤੇ ਉਹਨਾਂ ਨੂੰ ਆਟੋਮੈਟਿਕ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਊਗੀ। ਸੋ ਇਮੀਗ੍ਰੇਸ਼ਨ ਦੇ ਰਾਈਟ ਗਰੁੱਪਸ ਤੇ 22 ਹੋਰ ਸੂਬਿਆਂ ਨੇ ਇਸ ਆਦੇਸ਼ ਦੇ ਉਲਟ ਲਾਸੂਟ ਜਿਹੜਾ ਉਹ ਦਰਜ ਕੀਤਾ ਸੀ। 3 ਵੱਖ-ਵੱਖ US ਦੀਆਂ ਫੈਡਰਲ ਡਿਸਟ੍ਰਿਕਟ ਕੋਰਟਸ ਆ, ਉਹਨਾਂ ਦੇ ਜੱਜਿਸ ਨੇ ਟਰੰਪ ਉਹਨਾਂ ਦੇ ਇਸ ਆਰਡਰ ਨੂੰ ਇਨਵੈਲੀਡੇਟ ਕਰ ਦਿੱਤਾ ਸੀ ਤੇ ਯੂਨੀਵਰਸਲ ਇੰਜੰਕਸ਼ਨਸ ਜਿਹੜੀਆਂ ਇਸ ਤੇ ਉਲਟ ਲਾ ਦਿੱਤੀਆਂ ਸੀਗੀਆਂ। ਪਰ ਟਰੰਪ ਹੋਣਾ ਨੇ ਲਗਾਤਾਰ ਇਸ ਮੁੱਦੇ ਨੂੰ ਗਰਮਾ ਕੇ ਰੱਖਿਆ। ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਹੁਣ ਇਸ ਦੇ ਹੱਕ ਦੇ ਵਿੱਚ ਆਰਗੂਮੈਂਟਸ ਉੱਥੇ
ਪੇਸ਼ ਜਿਹੜੇ ਉਹ ਕੀਤੇ ਜਾ ਰਹੇ ਆ। ਅੱਜ ਦੀ ਸੁਣਵਾਈ ਦੇ ਵਿੱਚ ਜਿਹੜਾ 14th ਅਮੈਂਡਮੈਂਟ ਆ ਉਹ ਮੁੱਖ ਤੌਰ ਦੇ ਉੱਤੇ ਇਸ ਦੇ ਉੱਤੇ ਚਰਚਾ ਜਿਹੜੀ ਆ ਹੋ ਰਹੀ। ਜਸਟਿਸ ਸੋਨੀਆ ਸੋਟੋਮਾਯੋਰ ਉਹਨਾਂ ਨੇ ਸਵਾਲ ਪੁੱਛਿਆ ਵੀ ਜੇ ਨਵਾਂ ਪ੍ਰੈਜ਼ੀਡੈਂਟ ਡਿਸਾਈਡ ਕਰੂਗਾ ਵੀ ਗਨਜ਼ ਸਾਰੀਆਂ ਸੀਜ਼ ਕਰ ਲੈਣੀਆਂ ਚਾਹੀਦੀਆਂ ਆ ਤੇ ਕੀ ਕੋਰਟਸ ਇੱਥੇ ਸਿਰਫ ਬੈਠੂਗੀ ਦੇਖੂਗੀ ਹਰ ਇੱਕ ਪਲੈਂਟਿਫ ਨੂੰ ਜਿਹਦੀ ਜਿਹੜੀ ਗਨ ਆ ਉਹ ਲਈ ਗਈ ਆ ਜਾਂ ਕਿੱਦਾਂ ਹੋਊਗਾ। ਜਿਹੜੇ ਜਸਟਿਸ ਅਲੀਨਾ ਕੇਗਨ ਆ ਉਹਨਾਂ ਨੇ ਫੋਲੋ ਅਪ ਜਿਹੜਾ ਉਹ ਕੀਤਾ ਵੀ ਮੰਨਿਆ ਜਾਵੇ ਵੀ ਤੁਸੀਂ ਟੋਟਲੀ ਡੈਡ ਰੋਂਗ ਹੋ ਤੇ ਸਿੰਗਲ ਰੂਲ ਸਿਟੀਜ਼ਨਸ਼ਿਪ ਦਾ ਹਿਸਟੋਰੀਕਲੀ ਜਿਹੜਾ ਅਪਲਾਈ ਕੀਤਾ ਗਿਆ ਆ ਰਾਦਰ ਦੈਨ ਜਿਹੜਾ ਟਰੰਪ ਹੁਣਾਂ ਦਾ ਐਗਜ਼ੈਕਟਿਵ ਆਰਡਰ ਕਿੱਦਾਂ ਇਸ ਦੇ ਵਿੱਚ ਕੀਤਾ ਜਾਊਗਾ। ਸੋ ਸੋਲਿਸਿਟਰ ਜਿਹੜੇ ਜਨਰਲ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਵੀ ਜਿਹੜੇ ਆਰਗੂਮੈਂਟ ਦਿੱਤੇ। ਸੋ ਹੁਣ ਦੇਖਦੇ ਆ ਇਹ ਜਿਹੜੇ ਜਸਟਿਸਿਸ ਆ ਕੇਸ ਆਧਾਰ ਦੇ ਉੱਤੇ ਜਾਂ ਕੇਸ ਸੰਬੰਧ ਦੇ ਵਿੱਚ ਇਹਨਾਂ ਆਰਗੂਮੈਂਟਸ ਨੂੰ ਲੈਂਦੇ ਆ ਤੇ ਕੀ ਫੈਸਲਾ ਜਿਹੜਾ ਇਵੈਂਚੁਅਲੀ ਸੁਣਾਇਆ ਜਿਹੜਾ ਉਹ ਜਾਊਗਾ। ਸੋ ਨਿਊ ਬੌਰਨਸ ਪਹਿਲੋਂ ਤਾਂ ਫਰਵਰੀ ਦੇ ਵਿੱਚ ਹੀ ਹਰਜੋਤ ਸਿੰਘ ਜੀ ਇਹਨਾਂ ਨੇ ਲਾਸਟ ਡੇਟ ਦਿੱਤੀ ਸੀ ਵੀ ਉਸ ਤੋਂ ਬਾਅਦ ਚ ਕਿਸੇ ਦਾ ਜਿਹੜਾ ਜਨਮ ਹੁੰਦਾ ਤੇ ਉਹਨੂੰ ਸਿਟੀਜ਼ਨਸ਼ਿਪ ਨਹੀਂ ਮਿਲੂਗੀ। ਕਾਫੀ ਜਿਹੜਾ ਹੜਕੰਪ ਉਸ ਤੋਂ ਬਾਅਦ ਚ ਮਚਿਆ ਸੀ। ਸੋ ਹੁਣ ਮੁਲਕ ਦੀ ਸਭ ਤੋਂ ਉਤਲੀ ਅਦਾਲਤ ਦੇ ਵਿੱਚ ਸਭ ਤੋਂ ਉੱਚੀ ਅਦਾਲਤ ਦੇ ਵਿੱਚ ਇਹ ਆਲਰੇਡੀ ਲਿਟੀਗੇਸ਼ਨ ਪਹੁੰਚ ਚੁੱਕੀ ਆ। ਸੋ ਇਸ ਦੇ ਫੈਸਲੇ ਨੇ ਆਉਂਦੇ ਕਈ ਦਸ਼ਕਾਂ ਤੱਕ ਦਹਾਕਿਆਂ ਤੱਕ ਇਸ ਦਾ ਅਸਰ ਪਾਉਣਾ ਆ। ਹੁਣ ਤੁਸੀਂ ਆਪਾਂ ਦੇਖ ਹੀ ਸਕਦੇ ਹਾਂ 127 ਸਾਲ ਬਾਅਦ ਦੁਬਾਰਾ ਇਸ ਦੇ ਉੱਤੇ ਫੈਸਲਾ ਜਿਹੜਾ ਉਹ ਹੋਣਾ ਆ। ਸੋ ਲੈਟਸ ਸੀ ਕੀ ਜਿਹੜੇ ਜਸਟਿਸਿਸ ਆ ਉਹ ਇਸ ਦੇ ਉੱਤੇ ਫੈਸਲਾ ਲੈਂਦੇ ਆ। ਕੀ ਇਹ ਕੰਜ਼ਰਵੇਟਿਵ ਵਰਸਸ ਡੈਮੋਕ੍ਰੇਟ ਵਾਲਾ ਇੱਕ ਮਾਮਲਾ ਜਿਹੜਾ ਆ ਲਿਬਰਲ ਵਾਲਾ ਜਿਹੜਾ ਉਹ ਬਣ ਜਾਊਗਾ ਜਾਂ ਕੁਝ ਜਿਹੜੇ ਜਸਟਿਸਿਸ ਆ ਉਹ ਖੱਬੇ ਸੱਜੇ ਨੂੰ ਜਿਹੜੇ ਉਹ ਜਾ ਸਕਦੇ ਆ। ਜੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ 2 ਸਕੂਲ ਦੇ ਬੱਚੇ ਪਲਾਨਿੰਗ ਕਰ ਰਹੇ ਸੀ ਵੀ ਕਿਸ ਤਰ੍ਹਾਂ 100 ਤੋਂ ਵੱਧ ਸਟੂਡੈਂਟਸ ਨੂੰ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਨਾ ਹੈਗਾ। ਲੱਕਲੀ ਇੱਕ ਟੈਨਸੀ ਦਾ ਗੇਮਰ ਉਹ ਵੀ ਜੰਗ ਬੱਚਾ ਹੀ ਸੀਗਾ। ਉਸ ਨੇ ਜੋ ਪੁਲਿਸ ਆ ਟਿਹਾਮਾ ਕਾਉਂਟੀ ਦੀ ਜਿੱਥੇ ਇਹ ਬੱਚੇ ਪਲਾਨ ਕਰ ਰਹੇ ਸੀ ਗੇਮਿੰਗ ਚੈਟ ਸਾਈਟ ਦੇ ਉੱਤੇ ਉਸ ਨੇ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਤੇ ਇਹ ਸਾਰਾ ਕੁਝ ਹੋਣ ਤੋਂ ਬਚ ਗਿਆ। 2 ਟੀਨੇਜਰ ਬॉयਜ਼ ਨੂੰ ਅਰੈਸਟ ਕੀਤਾ ਗਿਆ ਹੈਗਾ ਗੇਮਿੰਗ ਚੈਟ ਸਾਈਟ ਦੇ ਉੱਤੇ ਜਿੱਥੇ ਉਹ ਪਲਾਨ ਕਰ ਰਹੇ ਸੀ ਡਿਸਕਸ ਕਰ ਰਹੇ ਸੀ ਮਾਸ ਸ਼ੂਟਿੰਗ ਐਟ ਨਾਰਦਰਨ ਕੈਲੀਫੋਰਨੀਆ ਸਕੂਲ ਦੇ ਵਿੱਚ। ਇਹ ਜਿਹੜਾ ਸਕੂਲ ਹੈਗਾ ਕਾਟਨਵੁੱਡ ਏਰੀਏ ਦੇ ਵਿੱਚ ਇਹ ਸਕੂਲ ਹੈਗਾ ਤੇ ਇਹ ਛੋਟਾ ਜਿਹਾ ਟਾਊਨ ਹੈਗਾ ਆ ਪਰ ਪੂਰੇ ਦੇ ਪੂਰੀ ਕਹਿੰਦੇ ਵੀ ਅਸੀਂ ਜਿਹੜੀ ਆ ਉਹ ਚੇਂਜ ਕਰਨਾ ਸੀ ਉਸ ਏਰੀਏ ਨੂੰ। ਬੱਚਿਆਂ ਦੀ ਉਮਰ ਜੇ ਤੁਸੀਂ ਸੁਣੋਗੇ ਹੈਰਾਨ ਹੋ ਜਾਓਗੇ ਇੱਕ ਦੀ 14 ਸਾਲ ਆ ਤੇ ਇੱਕ ਦੀ 15 ਸਾਲ ਆ। ਸੋ ਇਹਨਾਂ ਨੇ ਐਵਰਗ੍ਰੀਨ ਇੰਸਟੀਚਿਊਟ ਆਫ ਐਕਸੀਲੈਂਸ ਜੋ ਨਾਰਦਰਨ ਕੈਲੀਫੋਰਨੀਆ ਟਾਊਨ ਆਫ ਕਾਟਨਵੁੱਡ ਹੈਗਾ ਆ ਉੱਥੇ 100 ਤੋਂ ਵੱਧ ਲੋਕਾਂ ਨੂੰ ਮਾਰਨਾ ਸੀ। ਟਿਹਾਮਾ ਕਾਉਂਟੀ ਸ਼ੈਰਿਫ ਡੇਵ ਕੇਨ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਉਹ ਕਹਿੰਦੇ ਵੀ ਬਹੁਤ ਸੀਰੀਅਸ ਮੈਟਰ ਆ ਇਹਦੇ ਨਾਲ ਜੇ ਰੱਬ ਨਾ ਕਰੇ ਵਾਪਰ ਜਾਂਦਾ ਪੂਰੀ ਦੀ ਪੂਰੀ ਕਮਿਊਨਿਟੀ ਜਿਹੜੀ ਆ ਉਹ ਐਜ਼ ਏ ਹੋਲ ਚੇਂਜ ਹੋਣੀ ਸੀ। ਕਹਿੰਦੇ ਵੀ ਜਿਹੜੇ ਦੋਨੋਂ ਹੀ ਇਹ ਫਰੈਂਡ ਸੀ ਇਹਨਾਂ ਨੇ ਮੈਨੀਫੈਸਟੋ ਵੀ ਲਿਖਿਆ ਸੀ ਡੈਡਲੀ ਅਟੈਕ ਫੋਟੋਜ਼ ਲਈਆਂ ਸੀਗੀਆਂ ਸੇਮ ਕਲੋਥ ਦੇ ਵਿੱਚ ਪਾ ਕੇ ਪੋਜ਼ ਕੀਤਾ ਸੀ ਜਿਸ ਤਰ੍ਹਾਂ ਜਿਹੜੇ 1999 ਦੇ ਵਿੱਚ ਜਿਹੜੀ ਕੋਲੰਬਾਈਨ ਮਾਸ ਸ਼ੂਟਿੰਗ ਹੋਈ ਸੀ ਉਹਨਾਂ ਕਿਲਰਸ ਵਾਂਗ ਤੇ ਆਨਲਾਈਨ ਗੇਮਿੰਗ ਚੈਟ ਦੇ ਉੱਤੇ ਪੂਰੀ ਜਿਹੜੀ ਇਹ ਪਲਾਨਿੰਗ ਦਿੱਤੀ ਹੋਈ ਸੀ। ਸੋ ਟੈਨਸੀ ਦਾ ਇੱਕ ਜਿਹੜਾ ਬੱਚਾ ਸੀ ਉਹ ਵੀ ਇਸ ਜੋ ਗੇਮਿੰਗ ਵਾਲਾ ਸਾਈਟ ਸੀ ਉਹਦੇ ਤੇ ਸੀ ਉਹਨੂੰ ਸ਼ੱਕ ਪਈ ਵੀ ਇਹ ਸਾਰਾ ਕੁਝ ਪਲਾਨ ਕਰ ਰਿਹਾ। ਫਿਰ ਉਸ ਨੇ ਜੋ ਪੇਥ ਚੈਟਿੰਗ ਬੜੀ ਡਿਸਟਰਬਿੰਗ ਹੈਗੀ ਆ ਤੇ ਟਿਹਾਮਾ ਕਾਉਂਟੀ ਦੇ ਸ਼ੈਰਿਫ ਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਜਾ ਕੇ ਇਹ ਬੱਚਿਆਂ ਨੂੰ ਬਾਅਦ ਦੇ ਵਿੱਚ ਅਰੈਸਟ ਕਰ ਲਿਆ। ਸੋ ਹੁਣ ਜਿਹੜੇ ਬੱਚੇ ਨੇ ਦੱਸਿਆ ਸੀ ਉਹ ਹੈ ਤਾਂ ਉਹ ਵੀ ਅੰਡਰ 18 ਹੀ ਆ ਉਹਦਾ ਨਾਮ ਡਿਸਕਲੋਜ਼ ਨਹੀਂ ਕੀਤਾ ਗਿਆ ਪਰ ਟਿਹਾਮਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਕਿਹਾ ਆ ਵੀ ਅਸੀਂ ਉਸ ਬੱਚੇ ਦੇ ਪੇਰੈਂਟਸ ਨੂੰ ਜੋ ਕਿ ਟੈਨਸੀ ਦੇ ਵਿੱਚ ਹੈਗਾ ਤੇ ਉਸ ਨੂੰ ਅਸੀਂ ਰਿਕੁਐਸਟ ਕੀਤੀ ਆ ਵੀ ਉਹਨੂੰ ਜਿਹੜਾ ਆ ਰਿਕੋਗਨਾਈਜ਼ ਕੀਤਾ ਜਾਊਗਾ ਇੱਥੇ ਜਿੱਥੇ ਇਹ ਸਾਰਾ ਕੁਝ ਵਾਪਰਨਾ ਸੀ ਟਿਹਾਮਾ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਵੀ ਉਸਨੇ ਬਹੁਤ ਵਧੀਆ ਜਿਹੜਾ ਗੁੱਡ ਸਿਟੀਜ਼ਨ ਹੋਣ ਦਾ ਜਿਹੜਾ ਰੋਲ ਆ ਉਹ ਅਦਾ ਕੀਤਾ ਹੈਗਾ। ਜੀ ਆਪਣੇ ਜਿਹੜੇ ਹਰਜੋਤ ਸਿੰਘ ਜੀ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਜਾਈਏ ਰੈਂਚੋ ਟਿਹਾਮਾ ਇਹ ਟਿਹਾਮਾ ਕਾਉਂਟੀ ਦੇ ਵਿੱਚ ਹੀ ਆ। ਇੱਥੇ 2017 ਦੇ ਵਿੱਚ ਸੀਰੀਜ਼ ਆਫ ਸ਼ੂਟਿੰਗਸ ਵੀ ਜਿਹੜੀਆਂ ਉਹ ਹੋਈਆਂ ਸੀ। ਬਹੁਤ ਘੱਟ ਪਾਪੂਲੇਸ਼ਨ ਆ ਟਿਹਾਮਾ ਕਾਉਂਟੀ ਦੀ
ਸੋ ਉਦੋਂ ਵੀ ਜਿਹੜੀਆਂ ਇਹ ਸ਼ੂਟਿੰਗਸ ਹੋਈਆਂ ਸੀਗੀਆਂ ਉੱਥੇ। ਸੋ ਇਹ ਵੀ ਜਿਹੜਾ ਰੈਂਚੋ ਟੇਹਾਮਾ ਐਲੀਮੈਂਟਰੀ ਸਕੂਲ ਦੇ ਨਾਲ ਉੱਥੇ ਜਿਹੜਾ ਉਹ ਸੰਬੰਧਿਤ ਸੀਗਾ। ਥੋੜੇ ਦਿਨ ਪਹਿਲਾਂ ਦੀ ਗੱਲ ਆ ਹਰਜੋਤ ਸਿੰਘ ਜੀ, ਨਿਊ ਮੈਕਸੀਕੋ ਦੇ ਵਿੱਚ ਪਤਾ ਨਹੀਂ ਲੋਕਾਂ ਨੇ ਵੀਡੀਓ ਦੇਖੀ ਜਾਂ ਨਹੀਂ, ਜਾਂ ਖਬਰ ਸੁਣੀ ਕਿ ਨਹੀਂ, ਦੋ ਜਿਹੜੇ ਬੱਚੇ ਆ, ਦੋ ਮੁੰਡੇ ਆ, ਲੋਡਡ ਗਨ ਦੇ ਨਾਲ ਸ਼ੈਰਿਫ ਦੇ ਨਾਲ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਸਟੈਂਡ ਆਫ ਹੋ ਗਿਆ ਸੀ, ਤੇ ਕਹਿੰਦੇ ਡਰੋਨ ਦੀ ਮਦਦ ਲਈ ਗਈ ਸੀ। 7 ਸਾਲ ਤੇ 9 ਸਾਲ ਦੇ ਇਹਨਾਂ ਮੁੰਡਿਆਂ ਨੂੰ ਜਿਹੜਾ ਡਿਸਆਰਮ ਕਰਨ ਦੇ ਲਈ। ਇੱਕ ਮੁੰਡਾ ਜਿਹੜਾ ਆ ਉਹ ਕਹਿ ਰਿਹਾ ਸੀਗਾ ਵੀ ਮੇਰਾ ਹੱਥ ਦਾ ਟ੍ਰਿਗਰ ਦੇ ਉੱਤੇ ਸੀਗਾ। ਸੋ ਇਹ ਜਿਹੜਾ ਬਰਨਰਲੀਓ ਕਾਉਂਟੀ ਜਿਹੜੀ ਸ਼ੈਰਿਫ ਡੈਪਟੀਜ਼ ਆ, ਉਹ ਇੱਕ ਘਰ ਦੇ ਵਿੱਚ ਪਹੁੰਚੇ ਸੀਗੇ ਜਿੱਥੇ 7 ਸਾਲ ਤੇ 9 ਸਾਲ ਦੇ ਜਿਹੜੇ ਭਰਾ ਆ, ਦੋਨੋਂ ਮੁੰਡੇ ਆ, ਉਹਨਾਂ ਦੇ ਕੋਲ ਲੋਡਡ ਗਨ ਸੀਗੀ, ਤੇ ਕਈ ਚਿਰ ਤੱਕ ਜਿਹੜਾ ਉਹ ਫਿਰ ਸਟੈਂਡ ਆਫ ਹੋਇਆ। ਕਾਉਂਟੀ ਦੇ ਸ਼ੈਰਿਫ ਨੇ ਕਿਹਾ ਵੀ ਡਿਪਾਰਟਮੈਂਟ ਦੇ ਜਿਹੜੇ ਡਰੋਨ ਪ੍ਰੋਗਰਾਮ ਦੀ ਮਦਦ ਦੇ ਨਾਲ ਅਸੀਂ ਇਸ ਹਾਈ ਰਿਸਕ ਸਿਚੁਏਸ਼ਨ ਦੇ ਵਿੱਚ ਇਹਨਾਂ ਮੁੰਡਿਆਂ ਨੂੰ ਡਿਸਆਰਮ ਕਰਨ ਦੇ ਵਿੱਚ ਕਾਮਯਾਬ ਰਹੇ, ਨਹੀਂ ਤਾਂ ਕੋਈ ਵੀ ਜਿਹੜੀ ਉਹ ਮਾੜੀ ਸਥਿਤੀ ਵਾਪਰ ਸਕਦੀ ਸੀ। ਡੋਮੈਸਟਿਕ ਵਾਇਲੈਂਸ ਇਸ਼ੂ ਦੇ ਚੱਲਦਿਆਂ ਜਿਹੜੀ ਪੁਲਿਸ ਉੱਥੇ ਗਈ ਸੀ, ਜਿੱਥੋਂ ਅੱਗੋਂ ਇਹਨਾਂ ਮੁੰਡਿਆਂ ਦੇ ਕੋਲ ਬੰਦੂਕ ਆ ਗਈ ਸੀ। ਇੱਥੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਇਹ ਵਿੱਚ ਰੇਸ ਕਾਰਡ ਵੀ ਜਿਹੜਾ ਲੋਕਾਂ ਨੇ ਲੈ ਆਂਦਾ। ਇਹ ਕਹਿ ਰਹੇ ਆ ਵੀ ਇਹ ਚਿੱਟੇ ਮੂਲ ਦੇ ਸੀਗੇ ਤਾਂ ਨਹੀਂ ਗੋਲੀ ਮਾਰੀ, ਨਹੀਂ ਤਾਂ ਆਪਾਂ ਦੇਖਿਆ ਵੀ ਕਾਲੇ ਮੂਲ ਦੇ ਜਿਹੜੇ ਬੱਚਿਆਂ ਨੂੰ, ਮੁੰਡਿਆਂ ਨੂੰ, ਜਿਨ੍ਹਾਂ ਦੇ ਕੋਲ ਨਕਲੀ ਗਨ, 에ਅਰ ਗਨ ਵੀ ਆ, ਉਹਨੂੰ ਦੇਖ ਕੇ ਵੀ ਕਈ ਵਾਰੀ ਪੁਲਿਸ ਵਾਲੇ ਗੋਲੀ ਮਾਰ ਕੇ ਮਾਰ ਦਿੰਦੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਮਾਊਂਟੇਨਸ ਦੇ ਵਿੱਚ ਇੱਕ ਕੈਂਪਰ ਕਈ ਚਿਰ ਤੋਂ ਉਹ ਲਾਪਤਾ ਸੀ। ਟਿਫਨੀ ਸਲੈਟਨ 27 ਸਾਲਾ, ਇਹ ਜਾਰਜੀਆ ਤੋਂ ਆ, ਉੱਦਾਂ ਜੈਫਰਸਨਵਿਲ ਤੋਂ, ਤੇ ਫਾਈਨਲੀ ਕਹਿੰਦੇ ਵੀ ਲੇਕ ਐਡੀਸਨ ਦੇ ਵਿੱਚ ਸਿਆਰਾ ਨਵਾਡਾ ਦੇ ਨਜ਼ਦੀਕ ਇੱਕ ਕੈਬਨ 'ਚ ਸੁਰੱਖਿਅਤ ਲੱਭ ਗਈ ਆ। ਇਹ 27 ਸਾਲਾਂ ਦੀ ਜਿਹੜੀ ਕੁੜੀ ਆ, ਪਿਛਲੇ 2 ਹਫ਼ਤਿਆਂ ਤੋਂ ਲਾਪਤਾ ਸੀ, ਜਦ ਸਿਆਰਾ ਨਵਾਡਾਸ ਦੇ ਵਿੱਚ ਇੱਕ ਬਲਿਜ਼ਰਡ ਵਰਗੀਆਂ ਕੰਡੀਸ਼ਨਸ ਬਣੀਆਂ ਸੀਗੀਆਂ। ਉਸ ਨੂੰ ਲੱਭਣ ਦੀ ਲਗਾਤਾਰ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਸੀਗੀ। ਫ੍ਰੈਜ਼ਨੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਵੀ ਵਰਮਿਲਨ ਵੈਲੀ ਰਿਜ਼ੋਰਟ, ਜੋ ਕਿ ਲੇਕ ਐਡੀਸਨ ਦੇ ਨਜ਼ਦੀਕ ਆ, ਉੱਥੇ ਦੇ ਇੱਕ ਕੈਬਨ ਦੇ ਵਿੱਚ ਇਸ ਨੂੰ ਪਾਇਆ ਗਿਆ ਹੈਗਾ ਆ। ਕਹਿੰਦੇ ਵੀ ਸਨੋ ਪਲਾਜ਼ ਦੇ ਨਾਲ ਪਹਿਲਾਂ ਰੋਡ ਨੂੰ ਕਲੀਅਰ ਕੀਤਾ ਗਿਆ, ਫਿਰ ਉੱਥੇ ਤੱਕ ਐਕਸੈਸ ਬਣਿਆ, ਉਹਦੀ ਪ੍ਰਾਪਰਟੀ ਨੂੰ ਓਪਨ ਜਦੋਂ ਸਮਰ ਦੇ ਲਈ ਕੀਤਾ ਗਿਆ, ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਫਾਈਨਲੀ ਜਿਹੜਾ ਉਹ ਲੱਭਾ ਆ। ਗਿਊਟਰੇਜ਼ ਜੋ ਕਿ ਇਸ ਰਿਜ਼ੋਰਟ ਦਾ ਓਨਰ ਆ, ਉਹਨੂੰ ਲੱਗਦਾ ਸੀਗਾ ਵੀ ਇਹ ਜਿਹੜੀ ਔਰਤ ਉਹਦੇ ਕੈਬਨ ਦੇ ਵਿੱਚ ਹੋ ਸਕਦੀ ਆ, ਕਿਉਂਕਿ ਉਸ ਨੇ ਆਪਣਾ ਕੈਬਨ ਅਨਲੌਕ ਕਰਕੇ ਜਿਹੜਾ ਉਹ ਛੱਡਿਆ ਹੋਇਆ ਸੀ। ਇਸੇ ਹੀ ਕੰਡੀਸ਼ਨਸ ਦੇ ਚੱਲਦਿਆਂ ਵੀ ਉਹਨੂੰ ਇਹ ਸ਼ੱਕ ਸੀਗਾ ਵੀ ਜੇ ਕਿਤੇ ਰੱਬ ਨਾ ਕਰੇ ਵੀ ਕੋਈ ਇਦਾਂ ਫਸਿਆ ਆਵੇ ਤਾਂ ਐਟਲੀਸਟ ਉਹਦੇ ਕੈਬਨ ਦੇ ਵਿੱਚ ਉਹ ਰਹਿ ਸਕਦਾ ਆ ਤੇ ਉਸ ਦੀ ਮਦਦ ਲੈ ਸਕਦਾ। ਤੇ ਕਹਿੰਦੇ ਵੀ ਉਸ ਦੀ ਇਹ ਜਿਹੜੀ ਹੰਚ ਆ, ਇਸ ਬੀਬੀ ਦੀ ਜਿਹੜੀ ਆ ਜਾਨ ਬਚਾ ਗਈ ਆ। ਤੇ ਲੱਭੇ ਜਾਣ ਤੋਂ ਬਾਅਦ ਤੁਰੰਤ ਉਹਨੇ ਆਪਣੇ ਪਿਓ ਨੂੰ ਕਾਲ ਕਰਕੇ ਕਿਹਾ, ਡੈਡ ਆਈ ਐਮ ਅਲਾਈਵ। ਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ 20,000 ਤੋਂ ਵੱਧ ਜਿਹੜੇ ਨੈਸ਼ਨਲ ਗਾਰਡ ਮੈਂਬਰਸ ਆ, ਉਹਨਾਂ ਦੀ ਰਿਕੁਐਸਟ ਕਰ ਰਹੀ ਆ ਤਾਂ ਕਿ ਜੋ ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਉਸ ਨੂੰ ਸਕਸੈਸਫੁਲੀ ਕਾਮਯਾਬ ਕੀਤਾ ਜਾ ਸਕੇ। ਇਹ ਅੱਜ ਦੀ ਜਿਹੜੀ ਨਿਊਯਾਰਕ ਟਾਈਮਸ ਆ ਉਹ ਰਿਪੋਰਟ ਕਰ ਰਹੀ ਹੈਗੀ ਆ। ਡਿਫੈਂਸ ਡਿਪਾਰਟਮੈਂਟ ਕਹਿੰਦੇ ਪਈ, ਉਹਨਾਂ ਨੇ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਪਿਛਲੇ ਹਫ਼ਤੇ ਪੁੱਛਿਆ ਸੀ ਕਿ 20,000 ਆਫੀਸਰਸ ਸਟੇਟ ਤਾਂ ਜਾਂ ਫੈਡਰਲ ਏਜੰਸੀ ਤੋਂ ਚਾਹੀਦੇ ਹੈਗੇ ਆ, ਉਹ ਤੋਂ ਬਾਅਦ ਇਹ ਜਿਹੜੀ ਗੱਲ ਬਾਹਰ ਆਈ ਹੈਗੀ ਆ। ਪੈਂਟਾਗਨ ਦੇ ਜਿਹੜੇ ਵਕੀਲਸ ਆ ਉਹ ਇਸ ਨੂੰ ਰਿਵਿਊ ਕਰ ਰਹੇ ਆ। ਕਹਿੰਦੇ ਇੰਟੀਰੀਅਰ ਇਮੀਗ੍ਰੇਸ਼ਨ ਐਨਫੋਰਸਮੈਂਟ ਅਕੋਰਡਿੰਗ ਟੂ ਡਿਫੈਂਸ ਡਿਪਾਰਟਮੈਂਟ ਆਫੀਸ਼ੀਅਲਸ, ਤੇ ਉਹ ਇਹ ਕਹਿ ਰਹੇ ਆ ਵੀ ਇਹ ਕਲੀਅਰ ਨਹੀਂ ਹੈਗਾ ਵੀ ਨੈਸ਼ਨਲ ਗਾਰਡ ਇਸ ਕੰਮ ਦੇ ਲਈ ਵਰਤੇ ਜਾ ਸਕਦੇ ਆ ਕਿ ਨਹੀਂ ਫॉर ਡਿਪੋਰਟੇਸ਼ਨ ਦੇ ਲਈ। ਸੋ ਇਹਦੇ ਉੱਤੇ ਜਿਹੜਾ ਬਿਹਾਈਂਡ ਦਾ ਸੀਨ ਉਹ ਵਰਕਆਊਟ ਕਰ ਰਹੇ ਹੈਗੇ ਆ। ਯੂਜ਼ਲੀ ਨੈਸ਼ਨਲ ਗਾਰਡ ਸਪੋਰਟਿੰਗ ਦਾ ਰੋਲ ਅਦਾ ਕਰਦੇ ਹੈਗੇ ਆ ਡੋਮੈਸਟਿਕ ਅਥਾਰਟੀਜ਼ ਨੂੰ, ਖਾਸ ਕਰਕੇ ਕਹਿੰਦੇ ਇਮੀਗ੍ਰੇਸ਼ਨ ਇਸ਼ੂਜ਼ ਨੂੰ ਵੀ ਐਨਫੋਰਸ ਕਰਨ ਦੇ ਵਿੱਚ ਉਹ ਕਰ ਸਕਦੇ ਆ। ਸਿਕਿਉਰਿਟੀ ਦੇ ਲਈ, ਲੌਜਿਸਟਿਕਸ ਦੇ ਲਈ, ਹੋਰ ਅਦਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਆ ਜਾਂ ਅਸਿਸਟੈਂਸ ਆ ਉਹਦੇ ਲਈ। ਡਿਫੈਂਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਜੇ ਸਾਰਾ ਕੁਝ ਅਪਰੂਵ ਹੋ ਗਿਆ, ਫਸਟ ਟਾਈਮ ਹੋਊਗਾ ਵੀ ਨੈਸ਼ਨਲ ਗਾਰਡ ਦੇ ਜਿਹੜੇ ਟਰੂਪਸ ਆ ਉਹਨਾਂ ਨੂੰ
ਇਮੀਗ੍ਰੇਸ਼ਨ ਕ੍ਰੈਕਡਾਊਨ ਕਰਨ ਦੇ ਲਈ ਯੂਜ਼ ਕੀਤਾ ਜਾਊਗਾ, ਐਨਫੋਰਸ ਕਰਨ ਦੇ ਲਈ ਯੂਜ਼ ਕੀਤਾ ਜਾਊਗਾ। ਟ੍ਰੀਸੀਆ ਮੈਕਲੌਫਲਿਨ ਜੋ ਸਪੋਕਸਵੂਮਨ ਹੈਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਹਰ ਇੱਕ ਟੂਲ ਤੇ ਰਿਸੋਰਸਿਸ ਯੂਜ਼ ਕਰਨੇ ਪਊਗੇ, ਤਾਂ ਹੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਲੀਗਲ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਇੱਥੋਂ ਜਿਹੜਾ ਰਿਮੂਵ ਕੀਤਾ ਜਾ ਸਕਦਾ ਹੈਗਾ। 2000 ਤੋਂ ਵੱਧ ਬਿਊਰੋ ਆਫ ਅਲਕੋਹਲ, ਟਬਾਕੋ ਤੇ ਫਾਇਰ ਤੇ ਐਕਸਪਲੋਸਿਵ ਦੇ ਜਿਹੜੇ ਏਜੰਟਸ, ਯੂਐਸ ਮਾਰਸ਼ਲ, ਡਰੱਗ ਐਨਫੋਰਸਮੈਂਟ ਆਲਰੇਡੀ ਇਸ ਇਸ਼ੂ ਦੇ ਉੱਤੇ ਹੈਲਪ ਕਰ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਪ੍ਰਿਜ਼ਨ ਸਿਸਟਮ ਦੇ ਨਾਲ ਸੰਬੰਧਿਤ ਇੱਕ ਰਿਪੋਰਟ ਸਾਹਮਣੇ ਆਈ ਆ। ਕੈਲ ਮੈਟਰਸ ਦੇ ਦੁਆਰਾ ਇਸ ਨੂੰ ਪੇਸ਼ ਕੀਤਾ ਗਿਆ ਆ। ਕਹਿੰਦੇ ਵੀ ਕੋਵਿਡ ਦੇ ਦੌਰਾਨ ਕੈਲੀਫੋਰਨੀਆ ਨੇ 15,000 ਅਜਿਹੇ ਕੈਦੀਆਂ ਨੂੰ ਛੱਡ ਦਿੱਤਾ ਜਿਨ੍ਹਾਂ ਦੀ ਅਜੇ ਪ੍ਰਿਜ਼ਨ ਟਰਮ ਆ ਉਹ ਪੂਰੀ ਨਹੀਂ ਸੀ ਹੋਈ। ਸੋ ਕਹਿੰਦੇ ਵੀ ਅਰਲੀ ਰਿਲੀਜ਼ ਇਹਨਾਂ ਦੀ ਕੋਵਿਡ ਦੇ ਬਹਾਨੇ ਦੇ ਨਾਲ 15,000 ਜਿਹੜੇ ਦੋਸ਼ੀ ਆ, ਕੈਦੀ ਸੀਗੇ, ਉਹਨਾਂ ਨੂੰ ਛੱਡਿਆ ਗਿਆ ਹੈਗਾ ਆ। ਸੋ ਇਹ ਕਹਿੰਦੇ ਵੀ ਨਵਾਂ ਡਾਟਾ ਇਸ ਟਾਈਮ ਸਾਹਮਣੇ ਆਇਆ ਆ। 1/3 ਜਿਹੜੇ ਕੈਲੀਫੋਰਨੀਆ ਦੇ ਪ੍ਰਿਜ਼ਨਰਸ ਰਿਲੀਜ਼ ਹੋਏ ਆ ਪੈਂਡੈਮਿਕ ਦੇ ਵਿੱਚ, ਉਹ ਕਹਿੰਦੇ ਵੀ ਇਵੈਂਚੁਅਲੀ ਮੁੜ ਦੁਬਾਰਾ ਪ੍ਰਿਜ਼ਨ ਦੇ ਵਿੱਚ ਪਹੁੰਚ ਗਏ ਆ। ਸੋ ਜਿੰਨਿਆਂ ਨੂੰ ਉਹਨਾਂ ਨੇ ਛੱਡਿਆ ਸੀਗਾ। ਸੋ ਜਿਹੜੀ ਇਹ ਅਕਸਰ ਗੱਲ ਆਖੀ ਜਾਂਦੀ ਵੀ ਜਿਹੜਾ ਬੰਦਾ ਇੱਕ ਵਾਰੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਧੱਸ ਜਾਂਦਾ, ਬੜੇ ਔਖੇ ਜਾਂ ਹੁੰਦੇ ਆ, ਕੁਛ ਹੀ ਲੋਕ ਅਜਿਹੇ ਹੁੰਦੇ, ਕੁਝ ਪਰਸੈਂਟ ਜਿਹੜੇ ਦੁਬਾਰਾ ਉਸ ਦਲਦਲ ਦੇ ਵਿੱਚ ਨਹੀਂ ਧੱਸਦੇ, ਨਹੀਂ ਤਾਂ ਬੰਦੇ ਜਿਹੜੇ ਉਹਦੇ ਵਿੱਚ ਫਸੇ ਹੀ ਰਹਿ ਜਾਂਦੇ ਆ। ਕੈਲ ਮੈਟਰਸ ਨੇ ਕਿਹਾ ਵੀ ਸਾਨੂੰ ਜਿਹੜੇ ਆંકੜੇ ਆਏ ਉਸ ਰਿਕਾਰਡਸ ਨੂੰ ਅਸੀਂ ਐਨਾਲਾਈਜ਼ ਕਰਕੇ ਜਿਹੜਾ ਉਹ ਦੇਖਿਆ ਵੀ ਉਸ ਟਾਈਮ ਦੇ ਉੱਤੇ ਵੀ ਕੋਵਿਡ ਦੇ ਕਰਕੇ ਲੋਕਾਂ ਨੂੰ, ਜਿਨ੍ਹਾਂ ਨੂੰ ਛੱਡਿਆ ਗਿਆ ਸੀ ਕੈਦੀਆਂ ਨੂੰ, ਉਹ ਮੁੜ ਦੁਬਾਰਾ ਜੇਲ੍ਹਾਂ ਦੇ ਵਿੱਚ ਆ ਰਹੇ ਆ। ਅਪ੍ਰੈਲ 2020 ਤੋਂ ਲੈ ਕੇ ਦਸੰਬਰ 2021 ਦੇ ਵਿੱਚ ਕਰੈਕਸ਼ਨ ਡਿਪਾਰਟਮੈਂਟ ਨੇ 14,800 ਲੋਕਾਂ ਨੂੰ ਉਹਨਾਂ ਦੀ ਸਜ਼ਾ ਪੂਰੇ ਹੋਣ ਤੋਂ ਪਹਿਲਾਂ ਛੱਡ ਦਿੱਤਾ ਗਿਆ। 31 ਜਨਵਰੀ 2025 ਤੱਕ 4600 ਉਹਨਾਂ ਦੇ ਵਿੱਚੋਂ ਲੋਕ ਮੁੜ ਦੁਬਾਰਾ ਵਾਪਸ ਜੇਲ੍ਹਾਂ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਕਹਿੰਦੇ ਵੀ ਇਹਨਾਂ ਦੇ ਵਿੱਚ 3 ਪ੍ਰਮੁੱਖ ਕਾਰਨ ਆ ਰਹੇ ਨੇ ਜਿਨ੍ਹਾਂ ਕਰਕੇ ਇਹ ਲੋਕ ਮੁੜ ਦੁਬਾਰਾ ਜੇਲ੍ਹਾਂ 'ਚ ਵਾਪਸ ਡੱਕ ਹੋ ਰਹੇ ਆ। ਇਲੀਗਲੀ ਪੋਜੈਸਿੰਗ ਏ ਗਨ 14%, ਅਸੌਲਟ 10%, ਚੋਰੀ 9%, ਵਹੀਕਲ ਥੈਫਟ, ਸੈਕੰਡ ਡਿਗਰੀ ਰੋਬਰੀ, ਡੋਮੈਸਟਿਕ ਅਬਿਊਜ਼ ਇਹ 4 ਤੋਂ 5% ਆਫੈਂਸਿਸ ਜਿਹੜੇ ਉਹ ਬਣੇ ਆ, ਕਾਰਨ ਬਣੇ ਆ, ਜਿਨ ਕਰਕੇ ਲੋਕ ਮੁੜ ਦੁਬਾਰਾ ਜਿਹੜੇ ਆ ਜੇਲ੍ਹਾਂ ਦੇ ਵਿੱਚ ਡੱਕ ਹੋ ਰਹੇ ਆ। ਲੋਕਲ ਖਬਰ ਫ੍ਰਿਜ਼ਨੋ ਤੋਂ ਇਹ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਇੱਕ ਬੰਦੇ ਨੂੰ, ਜਿਸ ਦਾ ਨਾਮ ਮਾਈਕਲ ਮੈਂਡੋਜ਼ਾ ਕਰਕੇ ਦੱਸਿਆ ਗਿਆ ਆ, ਉਸ ਨੇ 2022 ਦੇ ਵਿੱਚ ਇੱਕ ਕ੍ਰੈਸ਼ ਕੀਤਾ ਸੀ ਜਦੋਂ ਉਹ ਡਰੰਕ ਸੀ, DUI ਦੇ ਅੰਡਰ ਸੀਗਾ, ਤੇ ਉਸ ਨੂੰ ਹੁਣ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। 17 ਅਪ੍ਰੈਲ 2025 ਨੂੰ ਉਸਨੇ ਗਿਲਟੀ ਪਲੀਆ ਕਰ ਲਿਆ ਸੀ। ਜੋ ਆਨਰੇਬਲ ਜੱਜ ਗੈਬਰੀਅਲ ਬ੍ਰਿਕੇ ਆ ਫ੍ਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ, ਉਹਨਾਂ ਨੇ 15 ਸਾਲਾਂ ਦੀ ਜਿਹੜੀ ਸਜ਼ਾ ਆ ਸੁਣਾਈ ਆ। ਇਸ ਬੰਦੇ ਨੇ ਇੱਕ ਸ਼ੈਵੀ ਤਾਹੋ ਟਰੱਕ ਚਲਾ ਰਿਹਾ ਸੀ ਮਾਰਕਸ ਐਵਨਿਊ ਦੇ ਉੱਤੇ, ਜਦੋਂ ਉਸਨੇ ਸਟਾਪ ਸਾਈਨ ਮਿਸ ਕਰ ਦਿੱਤਾ ਤੇ ਦੂਸਰੇ ਪਾਸੇ ਜਾ ਕੇ ਜਿਹੜਾ ਇੱਕ 17 ਸਾਲਾਂ ਦੀ ਸਰਾਹੀ ਰਮਰੇਜ਼ ਰੋਦਰੀਗਸ ਬੱਚੀ ਸੀ, ਜਿਸ ਨੂੰ ਹਿੱਟ ਕਰ ਦਿੱਤਾ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਜੇਲ੍ਹ ਦੇ ਨਾਲ ਹੀ ਇੱਕ ਜਿਹੜੀ ਇਹ ਖਬਰ ਸੀ ਵੀ ਜਿਹੜੇ ਨਿਊਜ਼ਮ ਹੋਣਾ ਦੇ ਤੁਸੀਂ ਜਿੱਦਾਂ ਬਜਟ ਪ੍ਰਪੋਜ਼ਲ ਦੀ ਗੱਲ ਕਰ ਰਹੇ ਸੀਗੇ, ਜੇਲ੍ਹਾਂ ਲਗਾਤਾਰ ਇੱਥੇ ਕੈਲੀਫੋਰਨੀਆ 'ਚ ਕਈ ਜਿਹੜੀਆਂ ਉਹ ਬੰਦ ਹੋ ਗਈਆਂ। ਜਿਹੜੇ ਡੈਮੋਕ੍ਰੇਟਸ ਉਹ ਕਹਿ ਰਹੇ ਆ ਵੀ ਜਿਹੜਾ ਪ੍ਰੋਪੋਜੀਸ਼ਨ 36 ਦੀ ਇੰਪਲੀਮੈਂਟੇਸ਼ਨ ਹੋਣ ਦੇ ਬਾਵਜੂਦ ਵੀ ਫਿਰ ਵੀ ਜਿਹੜੇ ਲੋਕ ਆ ਉਹਨਾਂ ਨੂੰ ਅਜੇ ਵੀ ਛੱਡਿਆ ਜਾ ਰਿਹਾ ਆ। ਸੋ 12 ਬਿਲੀਅਨ ਦੇ ਡੈਫਿਸਿਟ ਨੂੰ ਪੂਰਾ ਕਰਨ ਦੇ ਲਈ ਕਈ ਥਾਵਾਂ ਦੇ ਉੱਤੇ ਜਿਹੜੀਆਂ ਜੇਲ੍ਹਾਂ ਆ ਉਹਨਾਂ ਨੂੰ ਬੰਦ ਕੀਤਾ ਗਿਆ ਹੈਗਾ। ਰੀਸੈਂਟਲੀ ਕੁਛ ਮਹੀਨੇ ਪਹਿਲਾਂ ਵੀ ਇੱਕ ਕੈਲੀਫੋਰਨੀਆ ਡਿਪਾਰਟਮੈਂਟ ਜਿਹੜੇ ਕਰੈਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਆ ਉਹਨਾਂ ਨੂੰ ਇਹਨਾਂ ਨੇ ਬੰਦ ਜਿਹੜਾ ਉਹ ਕੀਤਾ ਸੀ। ਕੈਲੀਫੋਰਨੀਆ ਦੇ ਗਵਰਨਰ ਨੇ ਆਪਣੇ ਕਾਰਜਕਾਲ ਦੇ ਵਿੱਚ 4 ਜਿਹੜੀਆਂ ਪ੍ਰਿਜ਼ਨਸ ਆ ਉਹਨਾਂ ਨੂੰ ਕਲੋਜ਼ ਹੋਣ ਦੇ ਕਗਾਰ ਦੇ ਉੱਤੇ ਜਾਂ ਕਲੋਜ਼ ਜਿਹੜਾ ਉਹ ਕਰ ਦਿੱਤਾ ਹੈਗਾ ਆ। ਵੋਕੇਸ਼ਨਲ ਇੰਸਟੀਟਿਊਸ਼ਨ ਇੱਕ ਡੁਐਲ ਕਰਕੇ ਆ, ਟ੍ਰੇਸੀ ਕੈਲੀਫੋਰਨੀਆ ਕਰੈਕਸ਼ਨ ਸੈਂਟਰ ਸੂਜ਼ਨਵਿਲ 2023 ਚ, ਚੱਕਾਵਾਲਾ ਵੈਲੀ ਸਟੇਟ ਪ੍ਰਿਜ਼ਨ ਬਲੇਥ ਦੇ ਵਿੱਚ, ਇਹਨਾਂ ਸਾਰਿਆਂ ਨੂੰ ਡੀਐਕਟੀਵੇਟ ਕੀਤਾ ਗਿਆ ਸੀ। ਹੁਣੇ ਕੈਲੀਫੋਰਨੀਆ ਸਿਟੀ ਦੀ ਇੱਕ ਕਰੈਕਸ਼ਨਲ ਫੈਸਿਲਿਟੀ ਨੂੰ ਡੀਐਕਟੀਵੇਟ ਕੀਤਾ ਗਿਆ ਸੀ ਪਿਛਲੇ ਸਾਲ ਦੇ ਵਿੱਚ। ਸੋ ਕਹਿੰਦੇ ਵੀ ਇਸ ਰਫਤਾਰ ਦੇ ਨਾਲ
ਅਕਤੂਬਰ 2026 ਦੇ ਵਿੱਚ ਜਿਹੜੀ ਇੱਕ ਹੋਰ ਜੇਲ੍ਹ ਆ ਉਸ ਨੂੰ ਬੰਦ ਕੀਤਾ ਜਾ ਸਕਦਾ ਹੈ। ਨਾਮ ਅਜੇ ਉਹਨਾਂ ਨੇ ਇਸ ਦਾ ਰਿਲੀਜ਼ ਨਹੀਂ ਕੀਤਾ ਹੈਗਾ। ਸੋ ਡਾਲਰ ਬਚਾਉਣ ਖਾਤਰ ਜਿਹੜੀਆਂ ਜੇਲ੍ਹਾਂ ਆ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਪਾਂ ਖਬਰ ਅਨਾਉਂਸ ਕੀਤੀ ਸੀ ਵੀ ਮਾਈਕਰੋਸਾਫਟ 6000 ਤੋਂ ਵੱਧ ਬੰਦੇ ਨੂੰ ਲੇ ਆਫ ਕਰਨ ਜਾ ਰਹੀ ਹੈ, ਜਿਹਦੇ ਵਿੱਚੋਂ 2000 ਵਾਸ਼ਿੰਗਟਨ ਸਟੇਟ ਦੇ ਵਿੱਚ ਹੋਣਗੇ। ਸੋ ਲਗਭਗ ਤੁਸੀਂ ਇਹੀ ਕਹਿ ਸਕਦੇ ਵੀ 2000 ਦੇ ਕਰੀਬ ਪਰਿਵਾਰ ਹੋਣਗੇ। ਅੱਜ ਐਮਾਜ਼ੋਨ ਨੇ ਕਿਹਾ ਆ ਵੀ ਉਹ 100 ਤੋਂ ਵੱਧ EMPLOYEE ਜੋ ਉਹਨਾਂ ਦਾ ਡਿਵਾਈਸਸ ਤੇ ਸਰਵਿਸ ਯੂਨਿਟ ਦੇ ਵਿੱਚ ਹੈਗਾ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਐਮਾਜ਼ੋਨ ਨੇ 2022 ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 27000 ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਇਹ ਸਿਰਫ 2-3 ਸਾਲਾਂ ਦੇ ਸਮੇਂ ਦੌਰਾਨ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ 200 ਤੇ 72 ਪੁਆਇੰਟ ਵੱਧ ਕੇ 42,323 ਤੇ ਬੰਦ ਹੋਇਆ। S&P 24 ਪੁਆਇੰਟ ਵੱਧ ਕੇ 5917। ਨੈਸਡੈਕ 34 ਪੁਆਇੰਟ ਘਟ ਕੇ 19,112। ਸੋਨੇ ਦਾ ਭਾਅ $3244 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ। 10 ਈਅਰ ਯੀਲਡ 4.2%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,03,771 ਤੇ ਅਥੀਰੀਅਮ $2544 ਦੇ ਬਰਾਬਰ ਚੱਲ ਰਿਹਾ ਹੈ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ $1.40 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281 ਤੇ 86 ਪੈਸੇ। $1 ਦੇ ਬਰਾਬਰ ਇੰਡੀਆ ਦੇ $85 ਤੇ 46 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।